Viewers, welcome back in our program. जी डॉक्टर साहब हुण असीं अपने दर्शकों के जो फेसबुक मैसेज ने वो लवांगे साडे कोल पहले ते दूसरे सैगमेंट ते काफ़ी सारे वीर भैणां दे मैसेज ने असीं सब दा बहुत बहुत शुक्रिया अदा करदे हां। पहले सैगमेंट ते 50 के करीब साडे कोल मैसेज ने। पहला मैसेज है हरदयाल हृदयपाल संधू जी दा। ये लिखते हैं डॉक्टर साहब प्लीज़ स्टार्ट ऑडियो पॉडकास्ट ऑन Apple app or SoundCloud. Truck drivers can't watch video while driving. YouTube videos consume too much data, and because of different time zone, many people can't watch live, including me. ਤੁਹਾਡਾ ਸੁਜੈਸ਼ਨ ਸੰਧੂ ਸਾਹਿਬ ਵਧੀਆ ਅਸੀਂ ਦੇਖਾਂਗੇ ਵੀ ਇਸ ਨੂੰ ਅਸੀਂ ਇੰਪਲੀਮੈਂਟ ਕਰ ਸਕਦੇ ਜੀ। ਕਸ਼ਮੀਰ ਵਿਰਕ ਜੀ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਬਹੁਤ ਸ਼ੁਕਰੀਆ ਵਿਰਕ ਸਾਹਿਬ, ਬਹੁਤ ਮਿਹਰਬਾਨੀ। ਕਨਵਲ ਗਿੱਲ ਲਿਖਦੇ ਨੇ ਭਾਈ ਦਿਲਾਵਰ ਸਿੰਘ sacrificed his life to punish ਬੇਅੰਤ ਸਿੰਘ and save thousands of innocent lives. Great sacrifice will always be remembered. ਕਮਲ ਗਿੱਲ ਜੀ ਬਹੁਤ ਬਹੁਤ ਸ਼ੁਕਰੀਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਨਾਲ ਹਜ਼ਾਰਾਂ ਹੋਰ ਨੂੰ ਜ਼ਿੰਦਗੀ ਦਿੱਤੀ ਹੈ। ਹਾਂਜੀ, ਮੈਂ ਹੁਣ ਤੁਹਾਨੂੰ ਕੱਟ ਆਫ ਕਰ ਰਿਹਾ ਕਿਉਂਕਿ ਅੱਜ ਸਾਨੂੰ ਸਾਡੇ ਫਿਰ ਦਰਸ਼ਕ ਖਾਸ ਤੌਰ 'ਤੇ ਜਿਹੜਾ ਰੂਹਾਨੀ ਸੈਗਮੈਂਟ ਹੈ ਇਸ ਨਾਲ ਅਸੀਂ ਇਨਸਾਫ ਨਹੀਂ ਕਰਦੇ, ਸੋ ਅੱਜ ਮੈਂ ਤੁਹਾਨੂੰ ਕੱਟ ਆਫ ਕਰ ਰਿਹਾ। ਮੈਂ ਥੋੜਾ ਇਹਦਾ ਵਕਤ ਵਧਾਉਂਦਾ ਜਾਵਾਂਗਾ। ਹਾਲਾਂ ਮੇਰੀ ਚਾਹਨਾ ਹੈ ਕਿ ਵੀ ਇਸ ਨੂੰ ਅਸੀਂ ਫੁੱਲ 15 ਮਿੰਟ ਦਾ ਸੈਗਮੈਂਟ ਕਰ ਦਿਆਂਗੇ ਆਉਣ ਵਾਲੇ ਪੀਰੀਅਡ। ਅੱਜ ਕਿਉਂਕਿ ਸ਼ੁੱਕਰਵਾਰ ਦਾ ਦਿਨ ਹੈ ਔਰ ਅਸੀਂ ਸ਼ਲੋਕ ਵਾਰਾਂ ਤੇ ਵਧੇਕ ਇਸ ਦੀ ਵਿਚਾਰ ਕਰਦੇ। ਗੁਰੂ ਨਾਨਕ ਸਾਹਿਬ ਦੇ ਜਿੰਨੇ ਸ਼ਲੋਕ ਸਨ ਵਾਰਾਂ ਤੇ ਵਧੇਕ 'ਚ ਉਹਨਾਂ ਦੀ ਸਮਾਪਤੀ ਹੋਈ ਹੈ ਪਿਛਲੇ ਦਿਨਾਂ 'ਚ, ਔਰ ਹੁਣ ਅੱਜ ਅਸੀਂ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦੇ 3 ਸ਼ਲੋਕ ਅੱਜ ਦੀ ਵਿਚਾਰ ਦੇ ਲਈ ਚੁਣੇ ਨੇ। ਪਹਿਲਾ ਸ਼ਲੋਕ ਹੈ ਉਹਨਾਂ ਦਾ ਗੁਰੂ ਅਮਰਦਾਸ ਜੀ ਦਾ, ਅਭਿਆਗਤ ਇਹ ਨਾ ਆਖੀਏ ਜਿਨ ਕੈ ਮਨ ਮੈਂ ਭਰਮ, ਤਿਨ ਕੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ। ਅਭਿਆਗਤ ਕਹਿੰਦੇ ਨੇ ਪ੍ਰਾਹੁਣੇ ਨੂੰ। ਹੁਣ ਬਹੁਤ ਵਾਰ ਜਦੋਂ ਜਿਹੜੇ ਫਕੀਰ ਜਾਂ ਸੰਸਾਰ ਤੋਂ ਉਪਰਾਮ ਨੇ ਸਾਧੂ ਆਪਣੇ ਆਪ ਨੂੰ ਕਹਿਣ ਵਾਲੇ, ਉਹ ਇਹ ਕਹਿਣਗੇ ਕਿ ਜੀ ਅਸੀਂ ਤਾਂ ਪ੍ਰਾਹੁਣੇ ਇਸ ਦੁਨੀਆ 'ਚ ਆਏ ਔਰ ਚਲੇ ਜਾਣਾ। ਪਰ ਗੁਰੂ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਕਹਿਣ ਦੇ ਨਾਲ ਕੋਈ ਅਭਿਆਗਤ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਸੰਸਾਰ ਦੇ ਮੋਹ ਤੋਂ ਨਿਜਾਤ ਨਹੀਂ ਪਾਉਂਦੇ ਔਰ ਅੰਦਰੋਂ ਤੁਸੀਂ ਇਸ ਜਿਹੜਾ ਮੋਹ ਮਾਇਆ ਤੋਂ ਨਹੀਂ ਟੁੱਟਦੇ। ਕੋਈ ਫਕੀਰ ਬਣ ਕੇ ਵੀ ਉਹ ਜੇ ਕਿਸੇ ਘਰ 'ਚ ਜਾਂਦਾ ਹੈ ਔਰ ਉਸ ਨੂੰ ਚੰਗਾ ਭੋਜਨ ਜਿਹੜੀ ਹੈ ਉਹ ਦੀਕਸ਼ਾ ਦੇ ਵਿੱਚ ਜਾਂ ਦੀਖਿਆ 'ਚ ਮਿਲਦਾ ਜਾਂ ਗਜਾ ਕਰਨ ਗਿਆ ਨੂੰ ਮਿਲਦਾ, ਉਹਨੂੰ ਉਹ ਘਰ ਚੰਗਾ ਲੱਗਣ ਲੱਗ ਜਾਂਦਾ ਬਜਾਏ ਉਸ ਦੇ ਜਿਹੜਾ ਅੰਬ ਦੇ ਅਚਾਰ ਦੀ ਫਾੜੀ ਰੱਖ ਕੇ ਪ੍ਰਸ਼ਾਦਾ ਦਿੰਦਾ। ਸੋ ਜ਼ਾਹਰ ਹੈ ਵੀ ਵਖਰੇਵਾਂ ਜਾਂ ਚੰਗੇ ਦੀ ਲਾਲਸਾ ਤੇ ਰਹੀ। ਇਹੀ ਗੱਲ ਗ੍ਰਸਤੀਆਂ 'ਚ ਸੀ, ਫਿਰ ਗ੍ਰਸਤ ਕਾਹਨੂੰ ਛੱਡਣਾ ਸੀ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਅਭਿਆਗਤ ਇਹ ਨਾ ਆਖੀਏ ਜਿਨ ਕੈ ਮਨ ਮੈਂ ਭਰਮ। ਜੇ ਤੁਸੀਂ ਅਭਿਆਗਤ ਵੀ ਬਣ ਗਏ ਹੋ, ਫਕੀਰ ਵੀ ਬਣ ਗਏ ਹੋ, ਪ੍ਰਾਹੁਣੇ ਹੋ ਕਹਿੰਦੇ ਹੋ ਦੁਨੀਆ ਨੂੰ, ਪਰ ਮਨ ਦੇ ਵਿੱਚ ਤਾਂ ਤੁਸੀਂ ਭਰਮ ਨੂੰ ਜਿੱਤਿਆ ਨਹੀਂ ਹੈ। ਡਿਊਅਲਿਟੀ ਹੈ, ਗਰੀਡ ਹੈ। ਤਿੰਨ ਕੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ। ਇਹ ਫਿਰ ਗੁਰੂ ਸਾਹਿਬ ਨੇ ਈਵਨ ਜਿਹੜੇ ਉਹਨਾਂ ਦੀ ਮਦਦ ਕਰਨ ਵਾਲੇ ਨੇ, ਉਹਨਾਂ ਨੂੰ ਜਿਹੜਾ ਉਹ ਦੇਣ ਵਾਲੇ ਨੇ ਦਾਨ ਦੇ ਵਿੱਚ, ਉਹਨਾਂ ਨੂੰ ਵੀ ਕਿਹਾ ਕਿ ਵੀ ਜਿਨ੍ਹਾਂ ਨੂੰ ਤੁਸੀਂ ਦੇ ਰਹੇ ਹੋ ਇਹੋ ਜਿਹੀ ਸੁਰਤ ਵੀ ਤੁਹਾਡੀ ਹੋਣੀ ਹੈ, ਫਿਰ ਤੁਸੀਂ ਉਹਦੇ ਚੋਂ ਜਿਹੜਾ ਹੈ ਉੱਪਰ ਨਹੀਂ ਉੱਠ ਸਕਣਾ। ਦੂਸਰਾ ਸ਼ਲੋਕ ਹੈ, ਅਭੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਏ, ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ। ਹੁਣ ਇੱਕ ਉਹ ਨੇ ਜਿਹੜੇ ਮਨ ਦੇ ਭਰਮ ਵਾਲੇ ਅਭਿਆਗਤ ਨੇ, ਦੂਸਰੇ ਉਹ ਨੇ ਅਭੈ ਜਿਹੜੇ ਬਿਨਾਂ ਭੈ ਤੋਂ ਜਿਹੜਾ ਰੱਬ ਹੈ, ਨਿਰੰਜਨ। ਨਿਰੰਜਨ ਅੰਜਨ ਕਾਲਖ ਨੂੰ ਕਹਿੰਦੇ ਨੇ, ਸੁਰਮੇ ਨੂੰ ਕਹਿੰਦੇ ਨੇ ਕਿ ਰੱਬ ਮਾਇਆ ਦੀ ਕਾਲਖ ਤੋਂ ਆਜ਼ਾਦ ਹੈ, ਉਸ ਤੋਂ ਬਿਲਕੁਲ ਡਿਫਰੈਂਟ ਹੈ। ਪਰਮ ਪਦ ਉਹ ਉਸ ਉੱਚੀ ਪਦਵੀ ਦੇ ਉੱਤੇ ਬਿਰਾਜਮਾਨ ਹੈ। ਤਾਂ ਕਾ ਭੀਖਕ ਹੋਏ ਕਿ ਸੱਚਾ ਅਭਿਆਗਤ ਉਹ ਹੈ, ਸੱਚਾ ਦੁਨੀਆ ਦੇ ਅੰਦਰ ਫਕੀਰ ਰੱਬ ਦਾ ਬੰਦਾ ਉਹ ਹੈ ਜਿਹੜਾ ਉਸ ਦਾ ਭੀਖਕ ਹੈ। ਉਸ ਦੇ ਸਾਹਮਣੇ ਉਹ ਅਰਜ਼ ਕਰਦਾ ਹੈ, ਗੁਜ਼ਾਰਿਸ਼ ਕਰਦਾ ਹੈ, ਜਿਹੜਾ ਬਿਨਾਂ ਡਰ ਤੋਂ ਹੈ, ਜਿਹੜਾ ਮਾਇਆ ਤੋਂ ਨਿਰਲੇਪ ਹੈ ਔਰ ਪਰਮ ਪਦ ਜਿਹਨੇ ਹਾਸਿਲ ਕੀਤਾ ਨਿਰੰਕਾਰ ਹੈ। ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ, ਕਿ ਇਹ ਜਿਹੜੀ ਉਸ ਦਾ ਭੋਜਨ ਹੈ, ਉਸ ਰੱਬ ਦੇ ਨਾਲ ਜੁੜਿਆ ਹੋਇਆਂ ਦੀ ਜਿਹੜੀ ਬਾਤ ਹੈ, ਇਹਨੂੰ ਕੋਈ ਵਿਰਲਾ ਹੀ ਪਾ ਸਕਦਾ ਹੈ, ਇਸ ਤੱਕ ਕੋਈ ਵਿਰਲਾ ਹੀ ਪਹੁੰਚ ਸਕਦਾ ਹੈ। ਤੀਸਰਾ ਸ਼ਲੋਕ ਹੈ ਗੁਰੂ ਅਮਰਦਾਸ ਜੀ ਦਾ, ਹੋਵਾਂ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ,
ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ। ਜੋਤਕੀ ਕਹਿੰਦੇ ਨੇ ਜੋਤਸ਼ੀ ਨੂੰ। ਜੀ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਤੂੰ ਜੋਤਸ਼ੀ ਵੀ ਹੋਏ ਕਿ ਵੀ ਤੈਨੂੰ ਪਿੱਛੇ ਕੀ ਹੋਇਆ ਸੀ ਇਹ ਵੀ ਪਤਾ ਹੈ, ਅੱਗੇ ਕੀ ਹੋਣਾ ਇਹਦੇ ਵੀ ਬੜੀਆਂ ਟਿੱਪਣੀਆਂ ਲਾ ਕੇ ਦੱਸਦੇ, ਵੇਦ ਪੜਾ ਮੁਖਚਾਰ ਕਿ ਵੀ ਚਾਰੋਂ ਵੇਦਾਂ ਨੂੰ ਵੇਦ ਤੈਨੂੰ ਜ਼ਬਾਨੀ ਯਾਦ ਨੇ ਔਰ ਤੂੰ ਸੁਣਾਉਂਦਾ ਇਹ ਉਹਨਾਂ ਬ੍ਰਾਹਮਣਾਂ ਨੂੰ ਜਿਹੜੇ ਲੋਕਾਂ ਨੂੰ ਪ੍ਰਮਾਣ ਲਈ ਵੇਦ ਕੇ ਜੀ ਜ਼ਬਾਨੀ ਯਾਦ ਨੇ। ਔਰ ਜੋਤਿਸ਼ ਪੰਡਤ ਤੇ ਪੱਤਰੀ ਨਾਲ ਹੀ ਨੇ, ਉਹ ਪੱਤਰੀ ਦੇਖ ਕੇ ਹੀ ਜਿਹੜਾ ਲੋਕਾਂ ਨੂੰ ਘੁਮਾ ਦਿੰਦੇ ਸੀ ਕੀ ਹੋਣਾ ਜੀ। ਨਵਾਂ ਖੰਡਾਂ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਚੱਲ ਇਹ ਵੀ ਛੱਡ, ਚਾਰ ਵੇਦ ਵੀ ਨੇ, ਜੋਤਿਸ਼ ਵੀ ਹੈ, ਨਵਾਂ ਖੰਡਾਂ ਵਿੱਚ ਜਾਣੀ ਹੈ। ਸਾਰੀ ਦੁਨੀਆ ਦੇ ਵਿੱਚ ਤੇਰੀ ਜਿਹੜੀ ਹੈ ਉਹ ਜੈ ਜੈਕਾਰ ਹੈ, ਸਾਰੀ ਦੁਨੀਆ ਕਹਿੰਦੇ ਜਾਣਦੀ ਹੈ ਕਿ ਵੀ ਇਹਨਾਂ ਮਹਾਨ ਪੰਡਤ ਵਿਦਵਾਨ ਤੇ ਇਹ ਉਹ ਹੈ। ਜਾਣੀ ਹੈ ਆਪਣੇ ਚੱਜ ਵਿਚਾਰ ਕਿ ਰੱਬ ਦੀ ਦਰਗਾਹ ਦੇ ਵਿੱਚ ਤੇਰਾ ਜੋਤਸ਼ੀ ਵੇਦ ਮੰਤਰ ਤੇ ਦੁਨਿਆਵੀ ਸੋਭਾ ਜਿਹੜੀ ਹੈ ਉਹ ਕਿਸੇ ਕੰਮ ਦੀ ਨਹੀਂ। ਜਿਹਨੂੰ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਅਲਟੀਮੇਟਲੀ ਗੱਲ ਤਾਂ ਉਸ ਦੀ ਨਜ਼ਰ ਦੀ ਹੈ। ਤੁਹਾਡੀ 4 ਯੁਗਾਂ ਜਿੰਨੀ ਇੰਨੀ ਲੰਮੀ ਉਮਰ ਹੋ ਜਾਏ, 4 ਚਫੇਰੇ ਤੁਹਾਡਾ ਜਸ ਹੋਏ, ਸਾਰਾ 9 ਖੰਡ ਕੁੱਲ ਕਾਇਨਾਤ ਤੁਹਾਨੂੰ ਜਾਣਦੀ ਹੋਏ, ਲੇਕਿਨ ਜੇ ਉਹਦੀ ਨਿਗਾਹ ਨਹੀਂ ਹੈ ਤੇ ਫਿਰ ਇਹ ਸਭ ਬੇਕਾਰ ਹੈ। ਇਹੀ ਗੱਲ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਭਾਈ ਇਸ ਸਾਰੇ ਜੋਤਸ਼ੀ ਵੇਦ ਮੰਤਰ ਦੁਨੀਆ ਦੇ ਵਿੱਚ ਸ਼ੋਭਾ ਆਪਣੇ ਚੱਜ ਵਿਚਾਰ, ਜਿਹੜੀ ਤੁਹਾਡੀ ਫਿਰ ਜਿਹੜਾ ਚੱਜ ਹੈ ਜੋ ਤੁਸੀਂ ਕਿਵੇਂ ਜੀਵਨ ਜੀਵਿਆ, ਅਮਲਾਂ ਦੀ ਗੱਲ ਜਿਹੜੀ ਹੈ ਉਹਦੇ ਨਾਲ ਫੈਸਲੇ ਹੋਣਗੇ। ਔਰ ਜਿਹੜਾ ਲਾਸਟ ਸ਼ਲੋਕ ਹੈ ਚੌਥਾ, ਬ੍ਰਾਹਮਣ ਕੈਲੀ ਘਾਤ ਕੰਜਕਾਂ, ਅਣਚਾਰੀ ਕਾ ਧਾਨ, ਫਿਟਕ ਫਿਟਕਾਂ ਕੋੜ ਬਧੀਆਂ, ਸਦਾ ਸਦਾ ਬਮਾਨ, ਪਾਹੇ ਏਤੇ ਜਾਹੇ ਵਿਸਰ, ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀ ਹੈ, ਇੱਕ ਰਹਿ ਤਤ ਗਿਆਨ। ਹੁਣ ਇਹਦੇ ਚ ਕਿਉਂਕਿ 4 ਕਿਸਮ ਦੇ ਜਿਹੜੀਆਂ ਬਹੁਤ ਫਿੱਟ ਲਾਨਤਾਂ ਵਾਲੇ ਕੰਮ ਬ੍ਰਾਹਮਣਾਂ ਨੇ ਬਣਾਏ ਹੋਏ ਸੀ। ਉਹਦੇ ਚ ਕਿ ਜੀ ਬ੍ਰਾਹਮਣ ਦਾ ਘਾਤ ਨੂੰ ਬ੍ਰਹਮ ਹੱਤਿਆ ਲੱਗ ਜਾਂਦੀ ਸੀ। ਇਸੇ ਤਰ੍ਹਾਂ ਕੈਲੀ ਗਾਂ ਨੂੰ ਨਹੀਂ ਮਾਰਨਾ ਹੈ, ਔਰ ਕੰਜਕਾਂ ਜਿਹੜਾ ਕੁੜੀ ਨੂੰ ਜੰਮਦਿਆਂ ਮਾਰ ਦੇਣਾ ਜਾਂ ਉਸ ਦਾ ਘਾਤ ਕਰਨਾ, ਇਹ ਆਮ ਰਿਆਜ ਵੀ ਅਸੀਂ ਕਰਦੇ ਹਾਂ, ਤਾਂ ਉਹਨੂੰ ਕੁੱਖ ਦੇ ਵਿੱਚ ਹੀ ਮਾਰ ਦਿੰਦੇ। ਗੁਰੂ ਸਾਹਿਬ ਫਰਮਾਉਂਦੇ ਨੇ ਬ੍ਰਾਹਮਣ ਕੈਲੀ ਘਾਤ ਕੰਜਕਾਂ, ਅਣਚਾਰੀ ਕਾ ਧਾਨ, ਕਿ ਭਾਈ ਜਿਹੜਾ ਅਨਾਚਾਰ ਦੁਰਾਚਾਰ ਵਾਲਾ ਉਸ ਦੇ ਘਰ ਦਾ ਅੰਨ ਖਾਣਾ, ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਸਮਾਜ ਦੇ ਵਿੱਚ ਜਾਂ ਦੂਜਾ ਮਾੜਾ ਮੰਨਿਆ ਜਾਂਦਾ ਹੈ। ਫਿਟਕ ਫਿਟਕਾਂ ਕੋੜ ਬੱਧੀਆਂ, ਕਿ ਵੀ ਇਹ ਜਿਹੜਾ ਪਾਪਾਂ ਦਾ ਕੋੜ ਹੈ, ਜਿਹੜੇ ਪਾਪ ਕਰਨ ਵਾਲੇ ਨੇ, ਇਹਨਾਂ ਸਾਰਿਆਂ ਨੂੰ ਉਪਰੋਕਤ ਨੂੰ ਫਿਟਕਾਰਾਂ ਪੈਂਦੀਆਂ ਨੇ। ਜਾਂ ਜਿਹੜਾ ਹਮੇਸ਼ਾ ਹੰਕਾਰ ਦੇ ਵਿੱਚ ਰਹਿੰਦਾ, ਸਦਾ ਸਦਾ ਮਾਨ, ਹਰ ਵੇਲੇ ਦੀ ਆਕੜ, ਪਾਹੇ ਏਤੇ ਜਾਏ ਵਿਸਰ। ਉਹਨੇ ਕਿਹਾ ਵੀ ਜਿਹੜੇ ਉੱਪਰ ਗੁਰੂ ਸਾਹਿਬ ਕਹਿੰਦੇ ਜਿਹੜੇ ਉੱਪਰ ਇਹ ਸਾਰੀਆਂ ਲਾਹਨਤਾਂ ਕਹੀਆਂ ਨੇ, ਇਹ ਵੀ ਸ਼ਾਇਦ ਕਦੇ ਵਿਸਰ ਜਾਂਦੀਆਂ ਹੋਣ, ਇਹਨਾਂ ਨੂੰ ਵੀ ਕੋਈ ਭੁਲਾ ਦਿੰਦਾ ਹੋਏ। ਇੱਕ ਰਹਿ ਤਤ ਗਿਆਨ, ਕਿ ਅਲਟੀਮੇਟਲੀ ਗੱਲ ਤਤ ਗਿਆਨ ਦੀ ਹੈ। ਜਿਹੜੇ ਤਤ ਗਿਆਨ ਦੇ ਨਾਲ ਜੁੜੇ ਹੋਏ ਨੇ ਉਹ ਇਸ ਸਾਰੇ ਤੋਂ ਉੱਪਰ ਉੱਠ ਜਾਂਦੇ ਨੇ, ਔਰ ਤਤ ਗਿਆਨ ਦੇ ਨਾਲ ਜੁੜਨਾ ਹੀ ਜਿਹੜੇ ਰੱਬ ਦੇ ਬੰਦੇ ਨੇ ਉਹਨਾਂ ਦੇ ਜੀਵਨ ਦਾ ਮਨੋਰਥ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।